ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ ਸਪੈਕਟਰਮ ਕੇਬਲ ਤੇ ਆਰਸੀਐਨ ਕੇਬਲ ਨੈਟਵਰਕ ਰਾਹੀਂ, ਕੈਨੇਡਾ ਦੇ ਵਿੱਚ ਬੈਲ ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ CPN, ਜਾਦੂ, ਸ਼ਾਵਾ TV, roku, TV84 ਦੀ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਦੋਂ ਅਸੀਂ ਦੁਨੀਆ ਦੇ ਵਿੱਚ ਨਜ਼ਰ ਮਾਰਦੇ ਹਾਂ ਤਾਂ ਇਹ ਸਾਹਮਣੇ ਆਉਂਦਾ ਕਿ ਦੁਨੀਆ ਦੇ ਕਈ ਖਿੱਤਿਆਂ ਦੇ ਵਿੱਚ ਹਿੰਸਾ ਦਾ ਜਿਹੜਾ ਦੌਰ ਹੈ ਉਹ ਚੱਲ ਰਿਹਾ ਹੈ। ਸੋ ਇਸੇ ਹਿੰਸਾ ਦੇ ਬਾਬਤ ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਜਨਰਲ ਐਂਟੋਨੀਓ ਗੁਟਰੇਜ਼ ਵੱਲੋਂ ਇੱਕ ਐਕਸ਼ਨ ਪਲਾਨ ਜਿਹੜਾ ਹੈਗਾ ਉਹ ਲਾਂਚ ਕੀਤਾ ਗਿਆ। ਖਾਸ ਤੌਰ 'ਤੇ ਜਦੋਂ ਅਸੀਂ ਧਰਮ ਤੇ ਹਿੰਸਾ ਦੀ ਗੱਲ ਕਰਦੇ ਹਾਂ, ਧਰਮ ਨੂੰ ਕਿਵੇਂ ਮੈਨੀਪੂਲੇਟ ਕਰਕੇ, ਧਰਮ ਦਾ ਨਾਮ ਵਰਤ ਕੇ ਕਿਵੇਂ ਜਿਹੜੀਆਂ ਹਿੰਸਕ ਕਾਰਵਾਈਆਂ ਨੇ ਉਹਨਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਤੇ ਲੋਕਾਂ ਨੂੰ ਧਰਮ ਦੇ ਨਾਮ ਦੇ ਉੱਪਰ ਜਾਂ ਉਹਨਾਂ ਦੀ ਰਿਲੀਜੀਅਸ ਬਿਲੀਫਸ ਦੇ ਨਾਮ ਦੇ ਉੱਪਰ ਜਾਂ ਜੈਂਡਰ ਦੇ ਨਾਮ ਦੇ ਉੱਪਰ ਉਹਨਾਂ ਨੂੰ ਕਿਵੇਂ ਟਾਰਗੇਟ ਕੀਤਾ ਜਾਂਦਾ ਹੈ, ਇਸ ਦੇ ਬਾਬਤ ਜਿਹੜਾ ਇਹ ਐਕਸ਼ਨ ਪਲਾਨ ਹੈ ਇਹ ਯੂਨਾਈਟਿਡ ਨੇਸ਼ਨਸ ਵੱਲੋਂ ਪਿਛਲੇ ਦਿਨੀ ਲਾਂਚ ਕੀਤਾ ਗਿਆ। ਸੋ ਇਹਨਾਂ ਜਿਹੜੀਆਂ ਇਹ ਯੂਨਾਈਟਿਡ ਨੇਸ਼ਨਸ ਵੱਲੋਂ ਐਕਸ਼ਨ ਪਲਾਨ ਇਹ ਲਾਂਚ ਕੀਤਾ ਗਿਆ, ਇਸੇ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ। ਸੋ ਸਾਡੇ ਨਾਲ ਅੱਜ ਦੀ ਜਿਹੜੀ ਗੱਲਬਾਤ ਹੈਗੀ ਹੈ ਉਹਦੇ ਲਈ ਜਿਨ੍ਹਾਂ ਨੇ ਇਹਨਾਂ ਮੀਟਿੰਗਸ ਦੇ ਵਿੱਚ ਹਿੱਸਾ ਵੀ ਲਿਆ ਤੇ ਯੂਨਾਈਟਿਡ ਨੇਸ਼ਨਸ ਦੇ ਐਡਵਾਈਜ਼ਰੀ ਬੋਰਡ ਦੇ ਮੈਂਬਰ ਵੀ ਹੈਗੇ ਨੇ, UK ਤੋਂ ਹਿਸਟੋਰੀਅਨ ਤੇ ਐਨਾਲਿਸਟ ਡਾਕਟਰ ਇਕਤਦਾਰ ਕਰਾਮਤ ਚੀਮਾ ਸਾਡੇ ਨਾਲ ਅੱਜ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਡਾਕਟਰ ਚੀਮਾ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਨਵੀਰ ਤੇ ਜਿੰਨੇ ਸਾਡੇ ਦਰਸ਼ਕ ਵੇਖਦੇ ਨੇ ਉਹਨਾਂ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਚੀਮਾ, ਸਾਰਿਆਂ ਤੋਂ ਪਹਿਲਾਂ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਯੂਨਾਈਟਿਡ ਨੇਸ਼ਨਸ ਵੱਲੋਂ ਜਿਹੜਾ ਇਹ ਪਲਾਨ ਆਫ ਐਕਸ਼ਨ ਲਾਂਚ ਕੀਤਾ ਗਿਆ, ਇਹਦੀ ਅਸੀਂ ਗੱਲ ਕਰੀਏ ਤਾਂ ਮੈਂ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ ਕਿ ਐਗਜ਼ੈਕਟਲੀ ਇਹ ਪਲਾਨ ਆਫ ਐਕਸ਼ਨ ਕੀ ਹੈ ਤੇ ਇਹਦੀ ਲੋੜ ਕਿਉਂ ਹੈਗੀ ਹੈ। ਕਿਵੇਂ ਇਹ ਜਦੋਂ ਅਸੀਂ ਹਿੰਸਾ ਦੀ ਗੱਲ ਕਰਦੇ ਹਾਂ ਜਾਂ ਜੈਨੋਸਾਈਡ ਦੀ ਗੱਲ ਕਰਦੇ ਹਾਂ ਉਹਨੂੰ ਪ੍ਰੀਵੈਂਟ ਕਰਨ ਦੇ ਵਿੱਚ ਖਾਸ ਤੌਰ 'ਤੇ ਜਿਹੜਾ ਧਾਰਮਿਕ ਸ਼ਖਸੀਅਤਾਂ ਦਾ ਤੇ ਹੋਰ ਇੰਡੀਵਿਜੂਅਲਸ ਦਾ ਰੋਲ ਹੈਗਾ ਉਹਨੂੰ ਇਹ ਕਿਵੇਂ ਦੇਖਦਾ ਹੈ ਤੇ ਕੀ ਕਹਿਣਾ ਚਾਹੋਗੇ ਤੁਸੀਂ ਇਸ ਬਾਰੇ? ਹਾਂਜੀ ਮਨਵੀਰ, ਮੈਂ ਪਹਿਲਾਂ ਥੋੜਾ ਜਿਹਾ ਪਲਾਨ ਆਫ ਐਕਸ਼ਨ ਦੇ ਬਾਰੇ ਗੱਲ ਕਰਨਾ ਚਾਹਾਂਗਾ। ਇਹ ਜਿਹੜਾ ਕੰਮ ਪਲਾਨ ਆਫ ਐਕਸ਼ਨ ਲਾਂਚ ਤਾਂ ਹੋਇਆ 14 ਜੁਲਾਈ ਨੂੰ, ਪਰ ਇਹਦੇ ਪਿੱਛੇ ਕਈ ਸਾਲਾਂ ਦੀ ਮਿਹਨਤ ਹੈ। ਉਸ ਤੋਂ ਬਾਅਦ ਹੀ ਇਹ ਪਲਾਨ ਆਫ ਐਕਸ਼ਨ ਤਿਆਰ ਹੋਇਆ। ਬਾਨ ਕੀ ਮੂਨ ਜਿਹੜੇ ਹੁਣ UN ਦੇ ਸੈਕਟਰੀ ਜਨਰਲ ਨਹੀਂ ਰਹੇ, ਰਿਟਾਇਰ ਹੋ ਗਏ, ਔਰ ਉਹਨਾਂ ਦੀ ਜਗ੍ਹਾ UN ਦੇ ਨਵੇਂ ਸੈਕਟਰੀ ਜਨਰਲ ਐਂਟੋਨੀਓ ਆ ਗਏ ਹੈਗੇ ਆ। ਕੰਮ ਤਾਂ ਬਾਨ ਕੀ ਮੂਨ ਜਦੋਂ ਸੈਕਟਰੀ ਜਨਰਲ ਸੀ ਉਹਨਾਂ ਨੇ ਇਹ ਸ਼ੁਰੂ ਕਰਾਇਆ ਸੀ, ਔਰ ਇਹ ਜ਼ਿੰਮੇਵਾਰੀ ਉਹਨਾਂ ਨੇ ਯੂਨਾਈਟਿਡ ਨੇਸ਼ਨਸ ਦੇ ਜਿਹੜੇ ਅੰਦਰ ਸੈਕਟਰੀ ਜਨਰਲ ਨੇ ਅਜਾਮਤ ਯਾਨ ਉਹਨਾਂ ਨੂੰ ਦਿੱਤੀ ਸੀ ਕਿ ਉਹ ਇਸ ਪਲਾਨ ਆਫ ਐਕਸ਼ਨ ਦੇ ਉੱਤੇ ਕੰਮ ਕਰਨ। ਕਿਉਂਕਿ ਬੰਦੇ ਚਲੇ ਜਾਂਦੇ ਆ, ਲੋਕ ਉਹਨਾਂ ਨੂੰ ਭੁੱਲ ਜਾਂਦੇ। ਮੈਂ ਸਮਝਦਾ ਕਿ ਭਾਵੇਂ UN ਦੇ ਨਵੇਂ ਸੈਕਟਰੀ ਜਨਰਲ ਨੇ ਇਹਨੂੰ ਲਾਂਚ ਕੀਤਾ ਹੈ, ਪਰ ਮੈਂ ਸ਼ਰਧਾਂਜਲੀ ਦੇਣਾ ਚਾਹੁੰਦਾ ਖਾਸ ਤੌਰ ਤੇ ਜਿਹੜੇ UN ਦੇ ਪਿਛਲੇ ਸੈਕਟਰੀ ਜਨਰਲ ਸੀ ਬਾਨ ਕੀ ਮੂਨ, ਜਿਨ੍ਹਾਂ ਨੇ ਇਹ ਕੰਮ ਨੂੰ ਸ਼ੁਰੂ ਕੀਤਾ। ਔਰ ਕਈ ਕੰਸਲਟੇਸ਼ਨਾਂ ਹੋਈਆਂ ਤੇ ਕਈ ਸਾਲ ਕੰਮ ਚੱਲਿਆ ਤੇ ਫਾਈਨਲੀ ਇਸ ਸਾਲ ਲਾਂਚ ਹੋਇਆ। ਲੋੜ ਕਿਉਂ ਪੇਸ਼ ਆਈ ਉਹਦਾ ਕਾਰਨ ਇਹ ਹੈ ਕਿ UN ਨੇ 1948 ਚ ਜਿਹੜਾ ਕਨਵੈਨਸ਼ਨ ਔਨ ਪ੍ਰੀਵੈਂਸ਼ਨ ਐਂਡ ਪਨਿਸ਼ਮੈਂਟ ਆਫ ਕ੍ਰਾਈਮ ਆਫ ਜੈਨੋਸਾਈਡ ਸੀ ਉਹ ਪਾਸ ਕੀਤਾ ਸੀ। ਫਿਰ 1965 ਦੇ ਵਿੱਚ ਇੰਟਰਨੈਸ਼ਨਲ ਕਨਵੈਨਸ਼ਨ ਔਨ ਐਲੀਮੀਨੇਸ਼ਨ ਆਫ ਆਲ ਫਾਰਮ ਆਫ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਤੇ 1966 ਦੇ ਵਿੱਚ ਇੰਟਰਨੈਸ਼ਨਲ ਕਨਵੈਨਸ਼ਨ ਔਨ ਸਿਵਲ ਐਂਡ ਪੋਲੀਟੀਕਲ ਰਾਈਟਸ ਜਿਹੜੇ ਉਹ ਪਾਸ ਕੀਤੇ ਗਏ। ਹੁਣ ਇਹ ਜਿਹੜੇ ਕਨਵੈਨਸ਼ਨ ਨੇ ਯੂਨਾਈਟਿਡ ਨੇਸ਼ਨਸ ਦੇ, ਉਹ ਕੋਈ ਅੱਧੀ ਸਦੀ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਇਹਨਾਂ ਨੂੰ ਪਾਸ ਹੋਇਆ। ਪਰ UN ਦੇ ਸਿਸਟਮ ਦੇ ਵਿੱਚ ਜਦੋਂ ਇਸ ਚੀਜ਼ ਨੂੰ ਐਨਾਲਾਈਜ਼ ਕੀਤਾ ਗਿਆ, ਬਾਨ ਕੀ ਮੂਨ ਜਦੋਂ ਸੈਕਟਰੀ ਜਨਰਲ ਸੀ ਹੋਏ ਸੀ ਉਹਨਾਂ ਦੇ ਜਨਿਓ ਚ ਕਿ ਅਸੀਂ ਇਹ ਕਨਵੈਨਸ਼ਨ 47 ਦਾ 65 ਦਾ 66 ਦਾ ਪਾਸ ਤੇ ਕੀਤਾ ਹੋਇਆ, ਲੇਕਿਨ ਇਹਨੂੰ ਇਹਦੀਆਂ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਜਿਹਨੂੰ ਇੰਪਲੀਮੈਂਟ ਕਰਵਾਉਣਾ ਉਹਦੇ ਵਾਸਤੇ ਸਾਨੂੰ ਸਪੈਸੀਫਿਕ ਪਲਾਨ ਆਫ ਐਕਸ਼ਨ ਬਣਾਉਣੇ ਪੈਣਗੇ। ਔਰ ਕਿਉਂਕਿ ਇਹਨਾਂ ਪਿਛਲੇ 60, 55 ਸਾਲਾਂ ਚ ਬਹੁਤ ਕੁਛ ਬਦਲ ਗਿਆ। ਦੁਨੀਆ ਦੀ ਪੋਲੀਟਿਕਸ ਦਾ ਢੰਗ ਬਦਲ ਗਿਆ, ਇੰਟਰਨੈਸ਼ਨਲ ਕਮਿਊਨਿਟੀ ਦੇ ਟ੍ਰੈਂਡਸ ਬਦਲ ਗਏ ਨੇ, ਦੁਨੀਆ ਵਾਸਤੇ ਨਵੇਂ ਖਤਰੇ ਖੜੇ ਹੋ ਗਏ ਨੇ। ਸੋ ਇਸ ਵਾਸਤੇ ਜ਼ਰੂਰੀ ਸੀ ਕਿ ਅੱਜ ਦੀ ਜਿਹੜੀਆਂ ਜ਼ਰੂਰਤਾਂ ਹੈ ਦੁਨੀਆ ਦੀਆਂ ਉਹਦੇ ਮੁਤਾਬਕ
नवे प्लान ऑफ एक्शन जो UN बनाए और अपने मैंबर स्टेट को इनकरेज करे कि उन्हें इंप्लीमेंट करे। जिस तरह मैं थोड़ा जिहा रेफरेंस देना चाहना कि जिस तरह जेनोसाइड कन्वेंशन का आर्टिकल 3 कहता है डायरेक्ट एंड पब्लिक इंसाइटमेंट टू कमिट जेनोसाइड एज वन ऑफ द एक्ट्स पनिशेबल अंडर द कन्वेंशन। हुण असीं देखते हैं कि डायरेक्ट भी पब्लिक इंसाइटमेंट भी कई थां जिहड़ी तस्दीक हो रही है। इस तरह आर्टिकल 4 जिहड़ा है इंटरनेशनल कॉन्वेंट ऑन एलिमिनेशन ऑफ ऑल फॉर्म ऑफ रेशियल डिस्क्रिमिनेशन clearly can declare state parties declare an offence punishable by law all discrimination of ideas based on racial superiority or hatred, incitement of racial discrimination, as well as acts of violence or incitement to such acts against any race or group of persons, another color or ethnic origin, and also the provision of any assistance to racist activities, including the financing thereof. ਹੁਣ ਇਹਦਾ ਕਲੀਅਰ ਹੈ UN ਕਨਵੈਂਟ ਜਿਹੜੇ 566 ਦੇ ਵਿੱਚ ਪਾਸ ਕੀਤੇ ਗਏ ਕਿ ਲੋਕਾਂ ਨੂੰ ਕਿਸ ਤਰ੍ਹਾਂ ਦਾ ਤੁਸੀਂ ਵਿਤਕਰਾ ਨਹੀਂ ਕਰ ਸਕਦੇ ਔਰ ਉਹਨਾਂ ਦੀ ਨਸਲ, ਉਹਨਾਂ ਦੀ ਰੰਗ, ਉਹਨਾਂ ਦੀ ਧਾਰਮਿਕ ਓਰੀਐਂਟੇਸ਼ਨ ਦੀ ਵਜ੍ਹਾ ਤੋਂ ਅਗਰ ਤੁਸੀਂ ਕਰਦੇ ਹੋ ਤੇ ਇਹ ਪਨਿਸ਼ੇਬਲ ਐਕਟਸ ਨੇ। ਪਰ ਹੁਣ ਤੁਸੀਂ ਤੁਹਾਡੇ ਸਾਹਮਣੇ ਹੀ ਹੈ ਦੁਨੀਆ ਦੀ ਸੂਰਤ ਹਾਲ ਕਿ ਦੁਨੀਆ 'ਚ ਕੀ ਹੋ ਰਿਹਾ। ਕਿਸੇ ਥਾਂ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ, ਕਿਸੇ ਥਾਂ ਲੋਕਾਂ ਨੂੰ ਉਹਨਾਂ ਦੇ ਧਰਮ ਦੀ ਵਜ੍ਹਾ ਤੋਂ, ਕਿਸੇ ਥਾਂ ਰੰਗ ਦੀ ਵਜ੍ਹਾ ਤੋਂ, ਕਿਸੇ ਜਗ੍ਹਾ ਉਹਨਾਂ ਦੀ ਜੈਂਡਰ ਓਰੀਐਂਟੇਸ਼ਨ ਦੀ ਵਜ੍ਹਾ ਤੋਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਡਿਸਕ੍ਰਿਮੀਨੇਸ਼ਨ ਦਾ, ਔਰ ਕਿਸੇ ਨੂੰ ਕੋਈ ਸਜ਼ਾ ਨਹੀਂ ਦਿੱਤੀ ਜਾਂਦੀ ਜਿਹਦੀ ਵਜ੍ਹਾ ਤੋਂ ਇਹ ਚੀਜ਼ਾਂ ਡਿਸਕਰੇਜ ਹੋਣ ਦੀ ਇਨਕਰੇਜ ਹੋ ਰਹੀਆਂ। ਬਲਕਿ ਜਿਹੜਾ ਪਿਛਲੇ 3, 4, 5 ਸਾਲਾਂ ਜਿਸ ਤਰ੍ਹਾਂ ਇਹ ਦੇਖਿਆ ਹੈ ਕਿ ਹੁਣ ਦੁਨੀਆ ਦੇ ਵਿੱਚ ਇਹਨਾਂ ਦੇ ਪੋਲੀਟੀਕਲ ਆਗੂ ਵੀ ਪੈਦਾ ਹੋ ਗਏ ਨੇ, ਜਿਹੜੀਆਂ ਪੋਲੀਟੀਕਲ ਪਾਰਟੀਆਂ ਵੀ ਦੁਨੀਆ 'ਚ ਪੈਦਾ ਹੋ ਗਈਆਂ ਨੇ ਜਿਨ੍ਹਾਂ ਨੇ ਡਿਸਕ੍ਰਿਮੀਨੇਸ਼ਨ ਨੂੰ, ਘੱਟ ਗਿਣਤੀਆਂ ਦੇ ਕਾਰਨ ਨੂੰ, ਇਨਸਾਈਟਮੈਂਟ ਟੂ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਨੂੰ ਆਪਣੇ ਮੋਰ ਔਰ ਲੈਸ ਇੱਕ ਇੰਤਖਾਬੀ ਜਾਂ ਇਲੈਕਟੋਰਲ ਏਜੰਡੇ ਦੇ ਤੌਰ 'ਤੇ ਵਰਤ ਕੇ ਜਿਹੜੇ ਨਾ ਉਹ ਗਵਰਨਮੈਂਟ ਹਾਸਲ ਕੀਤੀਆਂ ਨੇ ਔਰ ਇਲੈਕਟ ਹੋ ਕੇ ਆਏ ਨੇ। ਇਹ ਵਜ੍ਹਾ ਲੀਡਰ ਦੁਨੀਆ ਕਈ ਜਗ੍ਹਾ ਮੌਜੂਦ ਨੇ। ਸੋ ਇਸ ਵਾਸਤੇ ਬਹੁਤ ਜ਼ਰੂਰੀ ਸੀ ਕਿ ਇਹਨਾਂ ਹਾਲਾਤਾਂ ਦੇ ਵਿੱਚ ਯੂਨਾਈਟਿਡ ਨੇਸ਼ਨਸ ਦੀ ਤਰਫੋਂ ਕੁਛ ਕਲੀਅਰ ਜਿਹੜਾ ਹੈ ਫਰੇਮਵਰਕ ਔਰ ਇੱਕ ਕਲੀਅਰ ਗਾਈਡਲਾਈਨਸ ਆਉਣ ਕਿ ਇੰਟਰਨੈਸ਼ਨਲ ਜਿਹੜੇ ਲਾਜ਼ ਨੇ ਜਾਂ ਸਾਡੇ ਕਨਵੈਨਸ਼ਨ ਨੇ ਉਹ ਕੀ ਨੇ ਔਰ ਉਹਨਾਂ ਨੂੰ ਮੈਂਬਰ ਸਟੇਟ ਨੂੰ ਇਨਕਰੇਜ ਕੀਤਾ ਜਾਏ ਕਿ ਉਹਨਾਂ ਨੂੰ ਆਪਣੇ ਲੀਗਲ ਫਰੇਮਵਰਕ ਅਡੋਪਟ ਕਰਨ ਔਰ ਖਾਸ ਤੌਰ 'ਤੇ ਧਾਰਮਿਕ ਆਗੂ ਨੇ ਉਹ ਖਾਸ ਤੌਰ 'ਤੇ ਉੱਤੇ ਜਿਹੜਾ ਹੈ ਉਹ ਧਿਆਨ ਦੇ। ਸੋ ਇਸ ਵਾਸਤੇ ਇਹ ਜਿਹੜਾ ਪਲਾਨ ਆਫ ਐਕਸ਼ਨ ਹੈ ਇਹ ਕੋਈ ਰਾਤੋਂ ਰਾਤ ਨਹੀਂ ਬਣਿਆ। ਅਕਸਰ ਜ਼ਿਲ੍ਹਾ ਬਹੁਤ ਸਾਰੀ ਪੋਲਿਸੀ ਡਾਕੂਮੈਂਟਸ ਦੇ ਬਾਰੇ ਲੋਕਾਂ ਨੂੰ ਹੁੰਦਾ ਹੈ ਕਿ ਕੁਛ ਲੋਕ ਬੈਠ ਕੇ ਐਕਸਪਰਟਸ ਤੇ ਉਹਨੂੰ ਕੁਛ ਮਹੀਨਿਆਂ 'ਚ ਬਣਾ ਕੇ ਤੇ ਲੋਕਾਂ ਤੇ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਨੇ। ਪਰ ਯੂਨਾਈਟਿਡ ਨੇਸ਼ਨਸ ਨੇ ਐਸਾ ਨਹੀਂ ਕੀਤਾ। ਇਹਦੇ ਵਾਸਤੇ ਐਡਵਾਈਜ਼ਰੀ ਬੋਰਡ ਬਕਾਇਦਾ ਸੀ ਯੂਨਾਈਟਿਡ ਨੇਸ਼ਨਸ ਦਾ ਜਿਹੜਾ ਉਹਨਾਂ ਦੀ ਟੀਮ ਨਾਲ ਕੰਮ ਕਰਦਾ ਰਿਹਾ। ਉਹਦੇ 'ਚ ਆਪਣੇ ਸਟਾਫ ਨੂੰ ਵੀ ਮੌਕਾ ਮਿਲਿਆ ਕੰਮ ਕਰਨ ਦਾ ਕਿਉਂਕਿ ਮੈਂ ਖੁਦ ਵੀ ਯੂਨਾਈਟਿਡ ਨੇਸ਼ਨਸ ਦੇ ਐਡਵਾਈਜ਼ਰੀ ਬੋਰਡ ਤੇ ਉੱਤੇ ਹਾਂ ਤੇ ਅਸੀਂ ਦੁਨੀਆ ਦੇ ਹਰ ਖਿੱਤੇ 'ਚ ਗਏ ਔਰ ਹਰ ਕੰਟੀਨੈਂਟ ਦੇ ਵਿੱਚ ਪ੍ਰੋਪਰ ਕੰਸਲਟੇਸ਼ਨ ਕਰਕੇ ਅਫਰੀਕਾ, ਯੂਨਾਈਟਿਡ ਸਟੇਟਸ, ਯੂਰਪ, ਏਸ਼ੀਆ ਪੈਸੀਫਿਕ, ਮਿਡਲ ਈਸਟ ਹਰ ਖਿੱਤੇ ਦੀ ਅਸੀਂ ਪਹਿਲਾਂ ਕੰਸਲਟੇਸ਼ਨ ਕੀਤੀਆਂ ਤਾਂ ਕਿ ਉੱਥੇ ਦੇ ਸਰਕਾਰਾਂ ਨੂੰ, ਉੱਥੇ ਦੇ ਧਾਰਮਿਕ ਲੀਡਰਸ ਨੂੰ, ਉੱਥੇ ਦੇ ਕਮਿਊਨਿਟੀ ਵਰਕਰਸ ਨੂੰ, ਲੋਕਾਂ ਨੂੰ ਹਰ ਇੱਕ ਨੂੰ ਸੁਣਿਆ ਜਾਏ ਕਿ ਉਹਨਾਂ ਦੇ ਉੱਥੇ ਕੀ ਵਿਸ਼ੇ ਨੇ ਤਾਂ ਕਿ ਅਸੀਂ ਚਾਹੁੰਦੇ ਸੀ ਕਿ ਜਿਹੜਾ ਕੰਪਰੀਹੈਂਸਿਵ ਪਲਾਨ ਆਫ ਐਕਸ਼ਨ ਤਿਆਰ ਕੀਤਾ ਜਾਏ ਵੀ ਅਸੀਂ ਕੋਈ ਐਸਾ ਐਸਪੈਕਟ ਛੱਡੀਏ ਨਾ ਜਿਹਨੂੰ ਐਡਰੈਸ ਕਰਨ ਦੀ ਲੋੜ ਹੈ। ਸੋ ਇਹ ਕੰਸਲਟੇਸ਼ਨ ਦਾ ਪੀਰੀਅਡ ਜਿਹੜਾ ਸੀ 2 ਸਾਲ ਚੱਲਿਆ ਜੀ। ਉਸਦੇ ਬਾਅਦ ਫਿਰ ਜਿਹੜਾ ਹੈ ਲਿਖਣ ਦਾ ਅਸੀਂ ਉੱਥੇ ਦਾ ਡਰਾਫਟ ਤਿਆਰ ਹੋਇਆ। ਕਿੰਨੀਆਂ ਹੀ ਮੀਟਿੰਗਾਂ ਹੋਈਆਂ, ਕਿੰਨੀ ਮਿਹਨਤ ਹੋਈ। ਛੋਟੀਆਂ ਛੋਟੀਆਂ ਚੀਜ਼ਾਂ ਤੇ ਕਈ ਵਾਰੀ ਬੜੇ ਮਸਲੇ ਪੈਦਾ ਹੋ ਜਾਂਦੇ। ਖਾਸ ਤੌਰ 'ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਯੂਨਾਈਟਿਡ ਨੇਸ਼ਨਸ ਦੀ ਤਰਫੋਂ ਜੇ ਕੋਈ ਨਵਾਂ ਡੈਕਲੇਰੇਸ਼ਨ, ਕੋਈ ਨਵਾਂ ਪ੍ਰੋਸੈਸ ਜਾਂ ਕੋਈ ਨਵਾਂ ਚਾਰਟਰ ਬਣਦਾ ਹੈ ਉਹਦੇ ਵਾਸਤੇ ਫਿਰ ਤੁਹਾਨੂੰ ਹਰ ਤਰ੍ਹਾਂ ਦੀਆਂ ਰਿਜ਼ਰਵੇਸ਼ਨ ਜਿਹੜੀਆਂ ਮੈਂਬਰ ਸਟੇਟ ਜਿਹਨਾਂ ਨੂੰ ਦੇਖ ਕੇ ਰੱਖਣਾ ਪੈਂਦਾ। ਫਿਰ ਇਹ ਵੀ ਸੋਚਣਾ ਪੈਂਦਾ ਕੋਈ ਇੱਕ ਅੱਖਰ ਇਹ ਵਜ੍ਹਾ ਨਾਲ ਲਿਖਿਆ ਜਾਏ ਜਿਹੜਾ ਬਾਅਦ ਕਿਸੇ ਤਰ੍ਹਾਂ ਵੀ ਜਿਹੜਾ ਉਹ ਤੁਹਾਡੇ ਲਈ ਮਸਲਾ ਬਣ ਜਾਏ। ਜੀ ਬਿਲਕੁਲ। ਇਹ ਦੁਨੀਆ ਦੇ ਵਿੱਚ ਮੈਂ ਅਗਰ ਇਹਨੂੰ ਸਮਰਾਈਜ਼ ਕਰਨਾ ਚਾਹਾਂ ਕਿ ਇਹ ਪਲਾਨ ਆਫ ਐਕਸ਼ਨ ਕੀ ਹੈ ਤਾਂ ਇਹੀ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਦੁਨੀਆ ਦੇ ਵਿੱਚ ਜਿਹੜਾ ਲੋਕਾਂ ਨਾਲ ਉਹਨਾਂ ਦੇ ਰੰਗ, ਨਸਲ, ਧਰਮ, ਉਹਨਾਂ ਦੀ ਕਿਸੇ ਜਗ੍ਹਾ ਘੱਟ ਗਿਣਤੀ ਹੋਣ ਦੀ ਵਜ੍ਹਾ ਤੋਂ ਜਿਹੜੇ ਵਿਤਕਰੇ ਹੁੰਦੇ ਨੇ, ਡਿਸਕ੍ਰਿਮੀਨੇਸ਼ਨ ਹੁੰਦੀ ਹੈ, ਉਹਦਾ ਦੁਨੀਆ ਨੂੰ ਖਾਤਮਾ ਹੋਵੇ
ਔਰ ਜਿਹੜੇ ਧਾਰਮਿਕ ਆਗੂ ਨੇ ਮੁਖਤਲਿਫ ਧਰਮਾਂ ਨੂੰ ਰਿਪਰੈਜ਼ੈਂਟ ਕਰਦੇ ਨੇ ਉਹ ਵੱਧ ਚੜ੍ਹ ਕੇ ਜਿਹੜਾ ਹੈ ਇਸ ਡਿਸਕ੍ਰਿਮੀਨੇਸ਼ਨ ਨੂੰ, ਭਾਵੇਂ ਐਕਸਟ੍ਰੀਮਿਜ਼ਮ ਵਾਇਲੈਂਟ ਹੋਵੇ ਭਾਵੇਂ ਨੌਨ ਵਾਇਲੈਂਟ ਹੋਵੇ, ਭਾਵੇਂ ਉਹ ਲੋਕਾਂ ਦੀ ਆਈਡੈਂਟਿਟੀ ਖਤਮ ਕਰਨ ਦੀ ਗੱਲ ਹੋਵੇ ਤੇ ਭਾਵੇਂ ਉਹਨਾਂ ਨੂੰ ਹਰੈਸ ਕਰਨ ਦੀ ਗੱਲ ਹੋਵੇ, ਚਾਹੁੰਦੇ ਹਾਂ ਕਿ ਦੁਨੀਆ 'ਚ ਉਹਦਾ ਖਾਤਮਾ ਹੋਵੇ। ਇਹ ਚੀਜ਼ ਜਿਹੜੀ ਹੈ ਉਹ UN ਚਾਰਟਰ ਵੀ ਕਹਿੰਦਾ, ਪਲਾਨ ਆਫ ਐਕਸ਼ਨ ਜਿਹੜਾ ਹੈ ਇਹ ਲਾਂਚ ਕਰਨ ਦਾ ਮਕਸਦ ਵੀ ਇਹੀ ਹੈ। ਜੀ ਡਾਕਟਰ ਚੀਮਾ, ਜਿਵੇਂ ਤੁਸੀਂ ਗੱਲ ਕੀਤੀ ਹੈ, ਕੁਝ ਤੁਸੀਂ ਕਾਰਨ ਵੀ ਦੱਸੇ ਨੇ, ਕੁਝ ਤਰੀਕੇ ਵੀ ਦੱਸੇ ਨੇ ਜਿਨ੍ਹਾਂ ਦੇ ਥਰੂ ਜਿਹੜੀ ਇਹ ਵਾਇਲੈਂਸ ਹੈਗੀ ਹੈ ਜਾਂ ਲੋਕਾਂ ਦੀ ਨਸਲਕੁਸ਼ੀ ਹੈ, ਲੋਕਾਂ ਤੇ ਅਤਿਆਚਾਰ ਕੀਤਾ ਜਾਂਦਾ ਹੈ। ਸੋ ਇਹਨਾਂ ਤਰੀਕਿਆਂ ਤੇ ਕਾਰਨਾਂ ਦੇ ਵਿੱਚ ਜੇ ਮੈਂ ਥੋੜ੍ਹਾ ਜਿਹਾ ਐਲੈਬੋਰੇਟ ਕਰਨ ਤੁਸੀਂ ਕਰ ਸਕੋ ਸਾਨੂੰ ਕੁਝ ਐਗਜ਼ਾਮਪਲਸ ਦੇ ਕੇ ਸਾਡੇ ਦਰਸ਼ਕਾਂ ਦੇ ਲਈ, ਤਾਂ ਕਿ ਉਹਨਾਂ ਨੂੰ ਜ਼ਿਆਦਾ ਸਮਝ ਆ ਸਕੇ ਕਿ ਐਗਜ਼ੈਕਟਲੀ ਤੁਸੀਂ ਦੁਨੀਆ ਭਰ ਦੇ ਵਿੱਚੋਂ ਕਿਹੜੀਆਂ ਉੱਦਾਂ ਦੀਆਂ ਸਿਚੁਏਸ਼ਨਸ ਦੇਖਦੇ ਹੋ ਜਿੱਥੇ ਇਹ ਚੀਜ਼ ਜਿਹੜੀ ਹੈਗੀ ਹੈ ਜਾਂ ਇਹ ਪਲਾਨ ਆਫ ਐਕਸ਼ਨ ਜਿਹੜਾ ਹੈ ਉਹ ਇੰਪਲੀਮੈਂਟ ਕੀਤਾ ਜਾ ਸਕਦਾ ਹੈ? ਦੇਖੋ ਜੀ, ਦੁਨੀਆ 'ਚ ਮੁਖਤਲਿਫ ਖਿੱਤਿਆਂ ਦੇ ਵਿੱਚ ਇਸ ਵਕਤ ਇਹ ਬਹੁਤ ਵੱਡਾ ਮਸਲਾ ਹੈ। ਧਾਰਮਿਕ ਆਗੂ ਜਿਹੜੇ ਆ ਉਹ ਬਿਲਕੁਲ ਚੁੱਪ ਕਰਕੇ ਬੈਠੇ ਨੇ, ਬਲਕਿ ਮੈਂ ਤੇ ਉੱਥੇ UN 'ਚ ਆਪਣੇ ਸਪੀਚ ਦੇ ਦੌਰਾਨ ਕਿਹਾ ਵੀ ਸਾਨੂੰ ਸਭ ਤੋਂ ਵੱਡਾ ਮਸਲਾ ਅੱਜ ਕੱਲ੍ਹ ਜਿਹੜਾ ਹੈ ਉਹ ਧਾਰਮਿਕ ਆਗੂਆਂ ਦੀ ਮੁਨਾਫਕਤ ਔਰ ਹਿਪੋਕਰੇਸੀ ਦਾ ਹੈ। ਕਿਉਂਕਿ ਬਹੁਤ ਸਾਰੇ ਧਾਰਮਿਕ ਵੱਡੇ ਵੱਡੇ ਆਗੂ ਸਾਡੇ ਨਾਲ ਇੱਥੇ UN 'ਚ ਵੀ ਆ ਕੇ ਮੁਲਾਕਾਤ ਕਰਦੇ ਨੇ, ਉਹ ਸਾਡੇ ਸਾਹਮਣੇ ਕੁਛ ਕਹਿ ਕੇ ਜਾਂਦੇ ਨੇ, ਲੇਕਿਨ ਜਦੋਂ ਆਪਣੇ ਮੁਲਕਾਂ ਦੇ ਖਿੱਤਿਆਂ 'ਚ ਵਾਪਸ ਮੁੜਦੇ ਨੇ ਤੇ ਉਹਨਾਂ ਦੇ ਵਿਚਾਰ ਕੁਛ ਹੋਰ ਹੀ ਹੁੰਦੇ ਨੇ। ਇਸੇ ਤਰ੍ਹਾਂ ਸਰਕਾਰਾਂ ਦੇ ਵੀ ਇਹੀ ਰੌਲੇ ਨੇ ਕਿ ਉਹ ਜਦੋਂ ਕਿਸੇ ਇੰਟਰਨੈਸ਼ਨਲ ਫੋਰਮ ਤੇ ਇਕੱਠੀਆਂ ਹੁੰਦੀਆਂ ਤੇ ਬਹੁਤ ਸਾਰੀਆਂ ਕਮਿਟਮੈਂਟਸ ਕਰਦੀਆਂ ਨੇ, ਪਰ ਜਦੋਂ ਉਹਨਾਂ ਨੂੰ ਇੰਪਲੀਮੈਂਟ ਕਰਨ ਦੀ ਵਾਰੀ ਆਉਂਦੀ ਆਪਣੇ ਦੇਸ਼ਾਂ 'ਚ ਨਹੀਂ ਹੁੰਦਾ। ਹਾਲ 'ਚ ਅਸਾਂ ਬਹੁਤ ਦੁਖਦਾਈ ਘਟਨਾਵਾਂ ਦੁਨੀਆ 'ਚ ਦੇਖੀਆਂ ਨੇ, ਜਿਸ ਤਰ੍ਹਾਂ ਇਰਾਕ ਔਰ ਜਿਹੜਾ ਜਿੱਥੇ ਹੁਣ ਇਸ ਵੇਲੇ ISIS ਜਿਹੜੀ ਸੋ ਕਾਲਡ ਨਾਮ ਨਿਹਾਦ ਇਸਲਾਮਿਕ ਰਿਆਸਤ ਹੈ, ਇਸਲਾਮਿਕ ਸਟੇਟ ਹੈ, ਉਹਨੇ ਜੋ ਉੱਥੇ ਘੱਟ ਗਿਣਤੀਆਂ ਦਾ ਕਾਂਡ ਕੀਤਾ, ਖਾਸ ਤੌਰ ਤੇ ਸਿਰਫ ਘੱਟ ਗਿਣਤੀਆਂ ਦਾ ਨਹੀਂ ਬਲਕਿ ਬਹੁਤ ਸਾਰੇ ਮੁਸਲਮਾਨਾਂ ਦਾ ਵੀ ਅਸਾਂ ਦੇਖਿਆ ਕਿ ਉੱਥੇ ਈਸਾਈ ਔਰ ਯਜ਼ੀਦੀ ਜਿਹੜੇ ਸਦੀਆਂ ਤੋਂ ਉੱਥੇ ਆਬਾਦ ਸਨ, ਵੱਸਦੇ ਸਨ, ਉਹਨਾਂ ਨੂੰ ਉਹਨਾਂ ਦੇ ਘਰਾਂ ਤੋਂ ਬੇਦਖਲ ਕੀਤਾ ਗਿਆ ਉਹਨਾਂ ਦੇ ਧਰਮ ਦੀ ਵਜ੍ਹਾ ਤੋਂ। ਉੱਥੇ ਜਿਹੜੇ ਸਹੀ ਉਲਗੀਦਾ ਸੁੰਨੀ ਔਰ ਸ਼ੀਆ ਮੁਸਲਮਾਨ ਸਨ, ਉਹਨਾਂ ਨੂੰ ਲੱਖਾਂ ਤਾਦਾਦ 'ਚ ਉਹਨਾਂ ਦਾ ਕਤਲੇਆਮ ਕੀਤਾ ਗਿਆ ਹੈ। ਔਰ ਇਹ ਬਹੁਤ ਵੱਡੀ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਵੱਡੀ ਮਿਸਾਲ ਹੈ ਕਿ ਲੋਕਾਂ ਨੂੰ ਕਿਸ ਤਰ੍ਹਾਂ ਉਹਨਾਂ ਦੀ ਧਾਰਮਿਕ ਓਰੀਐਂਟੇਸ਼ਨ ਦੀ ਵਜ੍ਹਾ ਤੋਂ ਔਰ ਉਹਨਾਂ ਦੇ ਮਜ਼ਹਬ ਦੀ ਵਜ੍ਹਾ ਤੋਂ ਪਰਸੀਕਿਊਟ ਕੀਤਾ ਗਿਆ। ਔਰ ਹੁਣ ਤੇ ਜਿਹਦੀ ਮੈਥ ਗ੍ਰੈਜੂਏਸ਼ਨ ਉੱਥੇ ਮੈਥ ਗ੍ਰੇਡ ਮਿਲ ਰਹੀਆਂ ਨੇ ਸਾਨੂੰ ਸਾਇੰਸ ਇਰਾਕ, ਜਿਹਦੇ ਬਾਰੇ ਮੈਂ ਜਦੋਂ ਕਾਂਗਰਸ ਖੋਲ੍ਹਿਆ ਸੀ ਤੇ ਕੁਛ ਗ੍ਰਾਫਿਕਸ ਵੀ ਦਿਖਾਏ ਸੀ। ਇਹ ਬਹੁਤ ਅਨਫੋਰਚੂਨੇਟ ਮਿਸਾਲ ਹੈ। ਇਸੇ ਤਰ੍ਹਾਂ ਬਰਮਾ ਦੇ ਵਿੱਚ ਜਿਹੜਾ ਰੋਹਿੰਗਿਆ ਮੁਸਲਮਾਨਾਂ ਦਾ ਕਤਲੇਆਮ ਉਹਨਾਂ ਦੇ ਧਾਰਮਿਕ ਓਰੀਐਂਟੇਸ਼ਨ ਦੀ ਵਜ੍ਹਾ ਤੋਂ ਹੋ ਰਿਹਾ ਹੈ, ਜਿਹੜੀ ਐਕਟਿਵ ਜੈਨੋਸਾਈਡ ਹੈ, ਉਹ ਇੱਕ ਬਹੁਤ ਵੱਡੀ ਮਿਸਾਲ ਹੈ। ਇਸੇ ਤਰ੍ਹਾਂ ਇੰਡੀਆ ਦੇ ਵਿੱਚ ਜੋ ਘੱਟ ਗਿਣਤੀਆਂ ਦੀ ਇਸ ਵਕਤ ਸੂਰਤ ਹਾਲ ਹੈ ਉਹ ਸਾਡੇ ਸਾਹਮਣੇ ਹੈ। ਜਿਹੜਾ ਬੜੀ ਸਾਨੂੰ ਕਲੀਅਰਲੀ ਮੈਂ ਦੁਬਾਰਾ ਫਿਰ ਤੁਹਾਡਾ ਧਿਆਨ ਇਸ ਪਾਸੇ ਦਿਵਾਉਣਾ ਚਾਹਾਂਗਾ ਕਿ UN ਦੇ ਜਿਹੜੇ ਕਨਵੈਂਟਸ ਨੇ, ਮੈਂ ਸਮਝਦਾ ਵੀ ਉਹਦੀ ਬੜੀ ਖੁੱਲੀ ਲੰਘਣਾ ਹੈ, ਕਿਉਂਕਿ ਉਹ 'ਚ ਬੜਾ ਕਲੀਅਰਲੀ ਲਿਖਿਆ ਹੈ ਕਿ ਡਿਕਲੇਅਰ ਐਨੀ offence punishable by law or discrimination of ideas based on racial superiority or hatred। ਹੁਣ ਉੱਥੇ ਭਾਰਤ ਦੇ ਵਿੱਚ ਰੇਸ਼ਲ ਸੁਪੈਰਿਟੀ ਦੀ ਗੱਲ ਸ਼ੁਰੂ ਹੋ ਗਈ ਹੈ ਕਿ ਔਰ ਫਿਰ ਇਸੇ ਤਰ੍ਹਾਂ ਇਨਸਾਈਟਮੈਂਟ ਟੂ ਰੇਸ਼ਲ ਡਿਸਕ੍ਰਿਮੀਨੇਸ਼ਨ, ਐਕਟਸ ਆਫ ਵਾਇਲੈਂਸ ਤੁਹਾਡੇ ਸਾਹਮਣੇ ਹੀ ਨੇ। ਲੋਕਾਂ ਦੇ ਦਲਿਤ ਕਮਿਊਨਿਟੀ ਜੋ ਅੱਜ ਤੱਕ ਅਨਟੀਚੇਬਿਲਿਟੀ ਜਿਹੜੀ ਹੈ ਉਹ ਫੇਸ ਕਰਦੀ ਆ ਰਹੀ ਹੈ, ਜਿੱਥੇ ਲੋਕਾਂ ਨੂੰ ਗਾਵਾਂ ਦਾ ਗੋਸ਼ਤ ਖਾਣ ਦੇ ਉੱਤੇ ਕਤਲ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਦੁਨੀਆ ਦੇ ਕੁਛ ਦੇਸ਼ਾਂ ਜਿਸ ਤਰ੍ਹਾਂ ਪਾਕਿਸਤਾਨ ਦੇ ਵਿੱਚ ਜਿਹੜੇ ਹਿੰਦੂ ਕਮਿਊਨਿਟੀ ਹੈ ਉਹ ਬਹੁਤ ਜ਼ਿਆਦਾ ਪਰਸੀਕਿਊਸ਼ਨ ਫੇਸ ਕਰ ਰਹੀ ਹੈ ਸਿੰਧ ਪ੍ਰੋਵਿੰਸ ਦੇ ਵਿੱਚ। ਉੱਥੇ ਕਿਉਂਕਿ ਉਹ ਮੈਜੋਰਟੀ ਉੱਥੇ ਦੀ ਮੁਸਲਮਾਨ ਹੈ ਪਾਕਿਸਤਾਨ 'ਚ, ਉੱਥੇ ਹਿੰਦੂਆਂ ਨੂੰ ਜਿਹੜਾ ਤਸ਼ੱਦਦ ਦਾ ਨਿਸ਼ਾਨਾ ਬਣਾਇਆ ਜਾਂਦਾ। ਉਹਨਾਂ ਜ਼ਮੀਨਾਂ ਦੇ ਮੁਸਲਮਾਨ ਜ਼ਮੀਨਦਾਰ ਜਾਂ ਜਿਹੜੇ ਫਿਊਡਲਸ ਨੇ ਉਹ ਕਬਜ਼ਾ ਕਰ ਲੈਂਦੇ ਨੇ। ਹਿੰਦੂ ਜਿਹੜੀਆਂ ਲੇਡੀਜ਼ ਨੇ ਉਹਨਾਂ ਦੇ ਰੇਪ ਦੇ ਕੇਸਿਸ ਬਹੁਤ ਸਾਰੇ ਅਨਨੋਟਿਸਡ ਉੱਥੇ ਦੀ ਸਰਕਾਰ ਨੇ ਕੀਤੇ ਨੇ। ਫਿਰ ਇਸ ਤਰ੍ਹਾਂ ਹੀ ਉਹਨਾਂ ਨੂੰ ਫੋਰਸਫੁਲੀ ਇਸਲਾਮ 'ਚ ਕਨਵਰਟ ਕਰਕੇ ਉਹਨਾਂ ਦਾ ਵਿਆਹ ਕਰ ਦਿੱਤਾ ਜਾਂਦਾ। ਸੋ ਇਸ ਤਰ੍ਹਾਂ ਦੀਆਂ ਬੇਸ਼ੁਮਾਰ ਮਿਸਾਲਾਂ ਸਾਡੇ ਸਾਹਮਣੇ ਅੱਜ ਦੇ ਦੌਰ 'ਚ ਨੇ ਜਿਹੜੀਆਂ ਇਨਸਾਈਟਮੈਂਟ ਟੂ ਵਾਇਲੈਂਸ ਦੀਆਂ ਹੈਗੀਆਂ ਨੇ। ਲੇਕਿਨ ਕੋਈ ਵੀ ਧਰਮ ਜਿਹੜਾ ਹੈ ਨਾ ਇਹਨੂੰ ਇੰਡੋਰਸ ਕਰਦਾ ਹੈ, ਨਾ ਹੀ ਚਾਹੁੰਦਾ ਹੈ ਕਿ ਖਾਸ ਤੌਰ ਤੇ ਧਰਮ ਨੂੰ ਵਰਤਿਆ ਜਾਏ ਦੁਨੀਆ ਦੇ ਵਿੱਚ ਅੱਤਵਾਦ ਫੈਲਾਉਣ ਵਾਸਤੇ।
ਔਰ ਮੈਂ ਇੱਕ ਗੱਲ ਜਿਹੜੀ ਉੱਥੇ ਕੀਤੀ, ਮੈਂ ਕਿਹਾ ਕਿ ਅਸੀਂ ਇੱਥੇ ਨਾਨ ਸਟੇਟ ਐਕਟਰ ਦੀ ਤਰਫੋਂ ਜਿਹੜਾ ਵਾਇਲੈਂਸ ਹੁੰਦਾ ਹੈ ਜਾਂ ਐਕਸਟ੍ਰੀਮਿਜ਼ਮ ਹੁੰਦਾ ਉਹਦੀ ਗੱਲ ਤੇ ਕਰਦੇ ਹਾਂ, ਪਰ ਜਿੱਥੇ ਰਿਆਸਤਾਂ ਜਿਹੜੀਆਂ ਨੇ ਉਹ ਆਪਣੀਆਂ ਆਪਣੇ ਮੁਲਕ ਦੇ ਵਾਸੀਆਂ ਤੇ ਆਪਣੀ ਰਿਆਸਤ ਦੇ ਰਹਿਣ ਵਾਲਿਆਂ ਦੇ ਉੱਤੇ ਵਾਇਲੈਂਸ ਥੋਪਦੇ, ਉਹਨਾਂ ਦੇ ਹਕੂਕ ਖੋਹਣ, ਉਹਦੇ ਬਾਰੇ ਵੀ ਸਾਨੂੰ ਸੋਚਣਾ ਚਾਹੀਦਾ। ਇਸ ਪਲਾਨ ਆਫ ਐਕਸ਼ਨ ਨੂੰ ਉਹਨਾਂ ਹਕੂਮਤਾਂ ਔਰ ਉਹਨਾਂ ਰਿਆਸਤਾਂ ਤੱਕ ਖਾਸ ਤੌਰ ਤੇ ਪਹੁੰਚਾਉਣਾ ਚਾਹੀਦਾ ਹੈ ਔਰ ਉਹਨਾਂ ਨੂੰ ਦੱਸਣਾ ਚਾਹੀਦਾ ਕਿ ਸਿਰਫ ਲੋਕਾਂ ਤੇ ਲਾਗੂ ਨਹੀਂ ਹੁੰਦਾ, ਤੁਹਾਡੇ ਤੇ ਵੀ ਲਾਗੂ ਹੁੰਦਾ, ਕਿਉਂਕਿ ਜੇ ਤੁਸੀਂ ਲੋਕਾਂ ਦੇ ਹੱਕਾਂ ਦੀ ਰਾਖੀ ਨਹੀਂ ਕਰ ਸਕਦੇ ਔਰ ਤੁਸੀਂ ਉਹ ਕੰਮ ਕਰਦੇ ਹੋ ਜਿਹੜੇ ਨਾਨ ਸਟੇਟ ਐਕਟਰ ਕਰਦੇ ਨੇ, ਤੇ ਫਿਰ ਵਾਇਲੈਂਸ ਵਾਇਲੈਂਸ ਸਿਰਫ ਨਾਨ ਸਟੇਟ ਐਕਟਰ ਦੀ ਦੱਸੀ ਨਹੀਂ ਹੁੰਦਾ, ਬਲਕਿ ਕਈ ਵਾਰੀ ਸਰਕਾਰਾਂ ਵੀ ਸਟੇਟ ਟੈਰਰਿਜ਼ਮ ਦਾ ਨਿਸ਼ਾਨਾ ਲੋਕਾਂ ਨੂੰ ਬਣਾਉਂਦੀਆਂ ਨੇ, ਉਹਨਾਂ ਨੂੰ ਵੀ ਐਡਰੈਸ ਕਰਨਾ ਚਾਹੀਦਾ। ਜੀ ਡਾਕਟਰ ਚੀਮਾ, ਜਿਵੇਂ ਤੁਸੀਂ ਧਰਮ ਨੂੰ ਕਾਫੀ ਐਮਫੇਸਾਈਜ਼ ਕੀਤਾ ਹੈਗਾ, ਇਹਦੇ ਵਿੱਚ ਜਿਹੜੇ ਧਾਰਮਿਕ ਆਗੂਆਂ ਦੀ ਤੁਸੀਂ ਉਹ ਗੱਲ ਕੀਤੀ ਹੈ ਵੀ ਉਹ ਜ਼ਿਆਦਾਤਰ ਚੁੱਪ ਹੈਗੇ ਆ, ਉਹ ਕੀ ਰੋਲ ਅਦਾ ਕਰ ਸਕਦੇ ਨੇ ਇਸ ਸਾਰੀ ਵਾਇਲੈਂਸ ਦੇ ਦੌਰੇ ਦੇ ਦੌਰਾਨ, ਕਿ ਉਹ ਅਜਿਹਾ ਕੀ ਕਰਨ ਜਾਂ ਉਹਨਾਂ ਦੇ ਰੋਲ ਨੂੰ ਤੁਸੀਂ ਕਿਵੇਂ ਦੇਖਦੇ ਹੋ? ਉਹ ਕਿਵੇਂ ਇਹਨੂੰ ਮੋਲਡ ਕਰ ਸਕਦੇ ਨੇ, ਰੋਕ ਸਕਦੇ ਨੇ ਜਾਂ ਰੋਕਣ ਦੇ ਵਿੱਚ ਹੈਲਪ ਕਰ ਸਕਦੇ ਨੇ? ਦੇਖੋ, ਸਭ ਤੋਂ ਜਿਹੜੀ ਅਹਿਮ ਸ਼ੈ ਹੈ ਅਮਰਜੀਤ, ਉਹ ਇਹ ਹੈ ਕਿ ਜਿੰਨੇ ਵੀ ਧਰਮ ਨੇ, ਤੁਸੀਂ ਦੁਨੀਆ ਦੇ ਜਿਹੜੇ ਜ਼ਿਆਦਾਤਰ ਧਰਮ ਨੇ, ਉਹਨਾਂ ਦੇ ਵਿੱਚ ਜਿਹੜਾ ਹੈ ਲੋਕਾਂ ਦੇ ਹੱਕਾਂ ਦੀ ਗੱਲ ਹੈ, ਉਹਨਾਂ ਦੇ ਵਿੱਚ ਲੋਕਾਂ ਨੂੰ ਪਰਸੀਕਿਊਟ ਕਰਨ ਦੀ ਗੱਲ ਨਹੀਂ ਹੈ। ਲੇਕਿਨ ਜਿਹੜਾ ਦੁਨੀਆ 'ਚ ਅਸਲ ਵਿੱਚ ਸਭ ਤੋਂ ਵੱਡਾ ਮਸਲਾ ਹੈ, ਖਾਸ ਤੌਰ ਤੇ ਜਿਸ ਧਰਮ ਨਾਲ ਮੇਰਾ ਸੰਬੰਧ ਹੈ, ਜਿਸ ਧਰਮ ਤੇ ਮੁਸਲਮਾਨ ਹੋਣ ਤੇ ਸਾਡੇ ਧਰਮ ਦੇ ਨਾਂ ਤੇ ਦੁਨੀਆ 'ਚ ਜਿਹੜਾ ਸਵਾਲ ਫੈਲਾਇਆ ਜਾ ਰਿਹਾ ਹੈ, ਉਹਦਾ ਧਾਰਮਿਕ ਆਈਡੀਓਲੋਜੀ ਨਾਲ ਕੋਈ ਸੰਬੰਧ ਨਹੀਂ ਹੁੰਦਾ। ਲੇਕਿਨ ਕਿਉਂਕਿ ਬੜਾ ਅਨਫੋਰਚੂਨੇਟ ਹੈ ਕਿ 21ਵੀਂ ਸਦੀ ਦੇ ਵਿੱਚ ਲੋਕਾਂ ਨੇ ਧਰਮ ਨੂੰ ਪੜ੍ਹਨਾ ਛੱਡ ਦਿੱਤਾ ਹੈ। ਜਿਹੜਾ ਕੋਰ ਟੈਕਸਟ ਹੈ ਉਹ ਲੋਕ ਪੜ੍ਹਦੇ ਨਹੀਂ। ਇਸ ਵਾਸਤੇ ਜਿਹੜੇ ਉਹ ਕਹਿੰਦੇ ਨੇ ਕਿ ਨੀਮ ਹਕੀਮ ਖਤਰਾ ਜਾਨ, ਨੀਮ ਮੁੱਲਾ ਖਤਰਾ ਇਮਾਨ, ਤੇ ਹਰ ਧਰਮ ਦੇ ਵਿੱਚ ਉਹ ਲੋਕ ਜਿਨ੍ਹਾਂ ਨੇ ਧਰਮ ਨੂੰ ਸਹੀ ਤਰ੍ਹਾਂ ਪੜ੍ਹਿਆ ਨਹੀਂ, ਉਹਨੂੰ ਪਰਖਿਆ ਨਹੀਂ, ਉਹਦੀ ਐਸੈਂਸ ਨੂੰ ਨਹੀਂ ਜਾਣਿਆ, ਉਸ ਧਰਮ ਨੂੰ ਬੁਨਿਆਦ ਬਣਾ ਕੇ ਤੇ ਉਹ ਲੋਕਾਂ ਦੇ ਕਤਲੇਆਮ ਵੀ ਕਰਦੇ ਨੇ, ਉਹਨਾਂ ਦੇ ਹੱਕ ਵੀ ਖੋਹਦੇ ਨੇ। ਜਿਸ ਤਰ੍ਹਾਂ ਬਹੁਤ ਸਾਰੀਆਂ ਮਿਸਾਲਾਂ ਅੱਜ ਦੇ ਦੌਰ 'ਚ ਧਰਮ ਇਸਲਾਮ ਨਾਲ ਵੀ ਸੰਬੰਧਿਤ ਨੇ। ਹੁਣ ਇਸਲਾਮ ਜਿਹੜਾ ਉਹ ਇੱਕ ਪੀਸਫੁਲ ਧਰਮ ਹੈ, ਪਰ ਬਹੁਤ ਸਾਰੇ ਮੁਸਲਮਾਨ ਅਜਿਹੇ ਵੀ ਨੇ ਜਿਹੜੇ ਧਰਮ ਦੇ ਕੁਛ ਜਿਹੜੇ ਕੋਰਸ ਨੇ ਉਹਨਾਂ ਨੂੰ ਮਿਸਇੰਟਰਪ੍ਰੇਟ ਕਰਕੇ ਜਿਹੜਾ ਹੈ ਉਹਨੂੰ ਜਵਾਬ ਬਣਾ ਕੇ ਦੂਸਰੀ ਜਿਹੜੀ ਕਮਿਊਨਿਟੀਜ਼ ਨੇ, ਜਿਸ ਤਰ੍ਹਾਂ ਕ੍ਰਿਸਚਨ ਹੋ ਗਏ, ਯਹੂਦੀ ਹੋ ਗਏ, ਉਹਨਾਂ ਦਾ ਕਤਲੇਆਮ ਕਰਦੇ ਨੇ। ਜਦਕਿ ਇਸਲਾਮ ਦੀ ਤਾਰੀਖ ਤੇ ਇਹ ਹੈ ਕਿ ਰਸੂਲ ਅਕਰਮ ਸੱਲੱਲਾਹੁ ਅਲੈਹਿ ਵਸੱਲਮ, ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਜਿਹੜੇ ਨੇ ਉਹ ਬੜੇ ਅਮਨ ਨਾਲ ਯਹੂਦੀਆਂ ਦੇ ਨਾਲ ਉਹਨਾਂ ਨੇ ਮੁਆਹਦਾ ਅਮਨ ਕੀਤਾ। ਜਦੋਂ ਮਦੀਨੇ ਉਹ ਤਸ਼ਰੀਫ ਲੈ ਗਏ ਤੇ ਉੱਥੇ ਉਹਨਾਂ ਨੇ ਸਾਕੇ ਮਦੀਨਾ ਕੀਤਾ। ਜਦ ਮੁਸਲਮਾਨਾਂ ਤੇ ਬੁਰਾ ਵਕਤ ਆਇਆ ਤੇ ਉਹਨਾਂ ਨੂੰ ਇੱਕ ਕ੍ਰਿਸਚਨ ਕਿੰਗਡਮ ਜਿਹੜੀ ਸੀ ਹਬਸ਼ਾ ਦੀ, ਉੱਥੇ ਪਨਾਹ ਲੈਣ ਵਾਸਤੇ ਕਿਹਾ। ਉੱਥੇ ਦੇ ਜਿਹੜੇ ਉਸ ਵਕਤ ਦੇ ਈਸਾਈ ਰੂਲਰ ਉਹਨਾਂ ਨੂੰ ਮੁਸਲਮਾਨ ਪਨਾਹ ਦਿੱਤੀ। ਇਸੇ ਤਰ੍ਹਾਂ ਮੁਸਲਮਾਨ ਦੀ ਪੂਰੀ ਤਾਰੀਖ ਭਰੀ ਪਈ ਹੈ। ਮੁਸਲਮਾਨਾਂ ਦੀ ਜਿਹੜਾ ਟੈਕਸਟ ਹੈ, ਜਿਹੜਾ ਯਾਨੀ ਸਾਡਾ ਕੁਰਾਨ ਮਜੀਦ ਹੈ, ਉਹਦੇ ਬੜੇ ਕਲੀਅਰਲੀ ਲਿਖਿਆ ਹੈ ਕਿ ਲਾ ਇਕਰਾਹ ਫੀ ਦੀਨ, ਕਿ ਦੀਨ ਦੇ ਮਾਮਲੇ 'ਚ ਕੋਈ ਜਬਰ ਨਹੀਂ। ਵਲਾਕੁਮ ਦੀਨਕੁਮ ਵਲੀਯ ਦੀਨ, ਤੁਹਾਡੇ ਵਾਸਤੇ ਤੁਹਾਡਾ ਦੀਨ, ਸਾਡੇ ਵਾਸਤੇ ਸਾਡਾ ਦੀਨ। ਪਰ ਜਿਹੜੀ ਧਰਮ ਦੀ ਮਿਸਇੰਟਰਪ੍ਰੀਟੇਸ਼ਨ ਹੈ, ਉਹਦੀ ਮਿਸਰੀਪ੍ਰੈਜ਼ੈਂਟੇਸ਼ਨ ਹੈ, ਕਿਉਂਕਿ ਲੋਕ ਪੜ੍ਹਦੇ ਨਹੀਂ ਇਨ ਡੈਪਥ ਨਾਲ, ਔਰ ਧਾਰਮਿਕ ਲੀਡਰ ਜਿਹੜੇ ਨੇ ਉਹਨਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਪਤਾ ਹੁੰਦਾ ਕਿ ਕੀ ਗਲਤ ਹੈ ਔਰ ਕੀ ਠੀਕ ਹੈ, ਪਰ ਉਹ ਸਿਰਫ ਇਹ ਦੇਖਦੇ ਨੇ ਕਿ ਲੋਕ ਕੀ ਸੁਣਨਾ ਚਾਹੁੰਦੇ ਨੇ। ਜਿਹੜੇ ਧਾਰਮਿਕ ਆਗੂ ਨੇ ਉਹਨਾਂ ਦਾ ਕੰਮ ਇਹ ਨਹੀਂ ਹੁੰਦਾ ਕਿ ਲੋਕਾਂ ਨੂੰ ਉਹ ਸੁਣਾਉਣ ਜੋ ਲੋਕਾਂ ਦੇ ਕੰਮ ਸੁਣਨਾ ਚਾਹੁੰਦੇ ਨੇ। ਉਹਨਾਂ ਦਾ ਕੰਮ ਹੁੰਦਾ ਕਿ ਹੱਕ ਸੱਚ ਦੀ ਗੱਲ ਕਰਨ, ਭਾਵੇਂ ਕਿਸੇ ਨੂੰ ਪਸੰਦ ਆਵੇ ਜਾਂ ਨਾ ਆਵੇ। ਸੋ ਇਹਦੇ ਵਿੱਚ ਧਾਰਮਿਕ ਲੀਡਰ ਜਿਹੜਾ ਨਾ ਬਹੁਤ ਜ਼ਿਆਦਾ ਰੋਲ ਪਲੇ ਕਰ ਸਕਦੇ ਨੇ। ਇਸੇ ਤਰ੍ਹਾਂ ਹੀ ਤੁਸੀਂ ਦੇਖੋ ਕਿ ਹਾਲ ਦੇ ਵਿੱਚ ਹੀ ਹਿੰਦੂਤਵਾ ਦੀ ਜਿਹੜੀ ਆਈਡੀਓਲੋਜੀ ਭਾਰਤ ਤੋਂ ਉੱਠੀ ਹੈ, ਹੁਣ ਉਹਦੇ ਵਾਸਤੇ ਜਿਹੜੇ ਹਿੰਦੂ ਫੇਥ ਲੀਡਰ ਨੇ ਉਹਨਾਂ ਨੂੰ ਚਾਹੀਦਾ ਕਿ ਉਹ ਖੜੇ ਹੋਣ, ਕਿਉਂਕਿ ਉਹ ਉੱਥੇ ਦੀ ਬੀਜੇਪੀ ਹੋ ਗਈ, RSS, ਉਹਨਾਂ ਨੇ ਕੋਈ ਹਿੰਦੂ ਧਰਮ ਦੀ ਨੂੰ ਉੱਚਾ ਕਰਨ ਲਈ ਇਹ ਸਾਰੀ ਕੈਂਪੇਨ ਨਹੀਂ ਚਲਾਈ ਹੋਈ, ਬਲਕਿ ਉਹਨਾਂ ਨੇ ਆਪਣੇ ਸਿਆਸੀ ਮਕਸਦ ਹਾਸਲ ਕਰਨ ਲਈ ਇਹ ਸਾਰਾ ਕੁਛ ਕੀਤਾ ਹੈ। ਸੋ ਇਸ ਵਾਸਤੇ ਧਾਰਮਿਕ ਆਗੂ ਬਹੁਤ ਅਹਿਮ ਰੋਲ ਪਲੇ ਕਰ ਸਕਦੇ ਨੇ ਕਿ ਲੋਕਾਂ ਨੂੰ ਦੱਸਣ ਕਿ ਅਸਲ 'ਚ ਉਹਨਾਂ ਦਾ ਧਰਮ ਜਿਹੜਾ ਹੈ ਉਹਦੇ ਬੁਨਿਆਦੀ ਪ੍ਰਿੰਸੀਪਲ ਕੀ ਨੇ, ਕਿਹੜੀ ਚੀਜ਼ ਉਹਨਾਂ ਦੇ ਧਰਮ ਦੇ ਮੁਤਾਬਕ ਹੈ, ਕਿਹੜੀ ਧਰਮ ਦੇ ਵਿਰੁੱਧ ਹੈ, ਨਾ ਕਿ ਉਹ ਖਾਮੋਸ਼ੀ ਨਾਲ ਬੈਠੇ ਰਹਿਣ। ਹੁਣ ਮੈਂ ਦੇਖਦਾ ਕਿ ਧਾਰਮਿਕ ਲੀਡਰ ਜਦੋਂ ਵੀ ਕੋਈ ਵਾਕਿਆ ਹੁੰਦਾ ਹੈ ਤੇ ਉਹ ਖਾਸ ਤੌਰ ਤੇ ਜਿਹੜਾ ਅੱਜ ਕੱਲ੍ਹ ਕੁਛ ਬਹੁਤ ਮੁਸਲਮਾਨ 5 ਬਿਲੀਅਨ ਨੇ ਪੂਰੀ ਦੁਨੀਆ
ਉਹਨਾਂ 'ਚ 5000 ਵੀ ਅਜੇ ਨਹੀਂ ਹੋਣੇ ਜਿਹੜੇ ਟੈਰਰਿਜ਼ਮ ਨੂੰ ਸਪੋਰਟ ਕਰਦੇ ਹੋਣਗੇ, ਟੈਰਰਿਸਟ ਐਕਟੀਵਿਟੀ ਹਿੱਸਾ ਲੈਂਦੇ ਹੋਣ। ਪਰ ਜਦੋਂ ਇੰਨੇ ਬਿਲੀਅਨ ਖਾਮੋਸ਼ੀ ਨਾਲ ਬੈਠੇ ਰਹਿਣ ਔਰ ਖੜੇ ਨਾ ਹੋਣ ਇਹ ਵਜ੍ਹਾ ਆਈਡੀਓਲੋਜੀ ਦੇ ਖਿਲਾਫ, ਤਾਂ ਉਹ ਧਰਮ ਨੂੰ ਵੀ ਕਲੰਕ ਲੱਗਦਾ ਹੈ। ਸੋ ਇਸ ਵਾਸਤੇ ਜ਼ਰੂਰੀ ਹੈ ਕਿ ਜਿਹੜੀ ਸਾਇਲੈਂਟ ਮੈਜੋਰਟੀ ਹੈ ਹਰ ਧਰਮ ਦੀ, ਖਾਸ ਤੌਰ ਤੇ ਜਿਹੜੇ ਧਾਰਮਿਕ ਆਦਮੀ ਨੇ, ਉਹ ਇਨਸਾਨੀ ਹੱਕਾਂ ਵਾਸਤੇ, ਦੂਸਰੇ ਧਰਮਾਂ ਦੇ ਲੋਕਾਂ ਵਾਸਤੇ ਖੜੇ ਹੋਣ। ਕਿਉਂਕਿ ਜਦ ਵੀ ਕਿਸੇ ਧਰਮ ਨੂੰ ਬੁਨਿਆਦ ਬਣਾ ਕੇ ਕਿਸੇ ਦੂਸਰੇ ਧਰਮ ਵਾਲੇ ਦਾ ਕਿਸੇ ਘੱਟ ਗਿਣਤੀ ਦਾ ਕਾਰਨ ਕੀਤਾ ਜਾਂਦਾ ਤਾਂ ਬਦਨਾਮੀ ਉਸ ਧਰਮ ਦੀ ਹੁੰਦੀ ਹੈ ਔਰ ਨੁਕਸਾਨ ਉਸ ਧਰਮ ਦੇ ਮੰਨਣ ਵਾਲਿਆਂ ਦਾ ਹੁੰਦਾ, ਨਾ ਕਿ ਜਿਨ੍ਹਾਂ ਨੂੰ ਤੁਸੀਂ ਤਸ਼ੱਦਦ ਦਾ ਨਿਸ਼ਾਨਾ ਬਣਾਉਂਦੇ ਹੋ। ਪਰ ਸਭ ਤੋਂ ਵੱਡਾ ਮਸਲਾ ਇਹ ਹੈ ਕਿ ਇੱਕ ਤਾਂ ਜਿਹੜੇ ਅੱਜ ਕੱਲ੍ਹ ਦੇ ਬਹੁਤ ਸਾਰੇ ਧਰਮਾਂ ਦੇ ਆਗੂ ਹਨ, ਇੱਕ ਤਾਂ ਉਹਨਾਂ ਦੇ ਗ੍ਰਾਸ ਰੂਟ ਨਾਲ ਕੋਈ ਤਾਲੁਕ ਨਹੀਂ ਹੁੰਦਾ। ਦੂਸਰਾ ਧਰਮ ਜਿਹੜਾ ਹੈ ਉਹ ਇੱਕ ਪ੍ਰੋਪਰ ਔਰ ਪੂਰੇ ਦਾ ਪੂਰਾ ਕੋਡ ਆਫ ਕੰਡਕਟ ਹੈ ਔਰ ਉਹ ਗਾਈਡੈਂਸ ਹੈ ਪੂਰੀ ਜ਼ਿੰਦਗੀ ਵਾਸਤੇ, ਨਾ ਕਿ ਧਰਮ ਸਿਰਫ ਬਾਤਾਂ ਕਰਨ ਦਾ, ਮਸੀਤ ਜਾਣ ਦਾ ਜਾਂ ਗੁਰਦੁਆਰਾ ਸਾਹਿਬ ਜਾਣ ਦਾ ਜਾਂ ਟੈਂਪਲ 'ਚ ਜਾਣ ਦਾ ਜਾਂ ਚਰਚ ਜਾਣ ਦਾ ਨਾਂ ਹੈ। ਧਰਮ ਇੱਕ ਵੇ ਆਫ ਲਾਈਫ ਵੀ ਹੈ। ਠੀਕ ਹੈ, ਜਿਹੜੀਆਂ ਪੁਸਤਕਾਂ ਕਿਤਾਬਾਂ ਰੱਬ ਨੇ ਉਤਾਰੀਆਂ ਹਨ ਉਹ ਧਰਮ ਦਾ ਬਹੁਤ ਅਹਿਮ ਹਿੱਸਾ ਹਨ, ਉਹਨਾਂ ਨੂੰ ਤੁਸੀਂ ਕਿਸੇ ਤਰ੍ਹਾਂ ਹੀ ਮਾਈਨਸ ਨਹੀਂ ਕਰ ਸਕਦੇ। ਜਿਹੜੀਆਂ ਅਸੀਂ ਅਰਦਾਸਾਂ ਕਰਦੇ ਹਾਂ, ਰੱਬ ਦੀਆਂ ਬਾਤਾਂ ਕਰਦੇ ਹਾਂ, ਨਮਾਜ਼ਾਂ ਪੜ੍ਹਦੇ ਹਾਂ, ਚਰਚ ਜਾਂਦੇ ਹਾਂ, ਉਹ ਸਾਰਾ ਧਰਮ ਦਾ ਬਹੁਤ ਅਹਿਮ ਐਸਪੈਕਟ ਹੈ। ਲੇਕਿਨ ਇਸ ਤੋਂ ਵੱਖ ਧਰਮ ਨੇ ਅਗਰ ਸਾਡੀ ਜ਼ਿੰਦਗੀ 'ਚ ਵਿਚਰਨਾ ਹੈ ਤੇ ਜਿਹੜੇ ਧਾਰਮਿਕ ਆਗੂ ਨੇ ਉਹਨਾਂ ਨੂੰ ਸਾਡੀ ਜਿਹੜੀ ਡੇ ਟੂ ਡੇ ਲਾਈਫ ਹੈ ਜਾਂ ਅੱਜ ਕੱਲ੍ਹ ਦੇ ਜਿਹੜੇ ਦੁਨੀਆ ਵਿੱਚ ਚੱਲਦੇ ਵਿਸ਼ੇ ਨੇ ਉਹਨਾਂ ਦੇ ਬਾਰੇ ਵੀ ਲੋਕਾਂ ਨੂੰ ਦੱਸਣਾ ਪਵੇਗਾ ਕਿ ਅੱਜ ਦੇ ਮਸਲਿਆਂ ਦਾ ਸਾਡੇ ਧਰਮ ਕੀ ਹੱਲ ਦਿੰਦੇ ਨੇ। ਔਰ ਧਾਰਮਿਕ ਆਗੂ ਬਹੁਤ ਅਹਿਮ ਰੋਲ ਪਲੇ ਕਰ ਸਕਦੇ ਨੇ। ਖਾਸ ਤੌਰ ਤੇ ਜਿਹੜੀ ਯੂਥ ਹੈ ਉਹ ਮਿਸ ਗਾਈਡ ਹੁੰਦੀ ਹੈ ਤੇ ਇਹ ਧਾਰਮਿਕ ਆਗੂਆਂ ਦਾ ਕੰਮ ਹੈ ਕਿ ਉਹ ਖੜੇ ਹੋ ਕੇ ਜਿਹੜੀ ਯੂਥ ਹੈ ਔਰ ਖਾਸ ਤੌਰ ਤੇ ਲੋਕ ਜਿਹੜੇ ਧਰਮਾਂ ਦੇ ਸਹੀ ਰਾਹ ਤੋਂ ਭਟਕ ਰਹੇ ਨੇ ਉਹਨਾਂ ਨੂੰ ਸਿੱਧੇ ਰਾਹ ਤੇ ਲਿਆਉਣ। ਜੀ ਡਾਕਟਰ ਚੀਮਾ, ਜਾਂਦੇ ਜਾਂਦੇ ਅੰਤ ਦੇ ਵਿੱਚ ਇੱਕ ਸਵਾਲ ਕਿ ਜਿਹੜੀ ਯੂਨਾਈਟਿਡ ਨੇਸ਼ਨਜ਼ ਵੱਲੋਂ ਇਹ ਪਲਾਨ ਆਫ ਐਕਸ਼ਨ ਜਾਰੀ ਕੀਤਾ ਗਿਆ, ਲਾਂਚ ਕੀਤਾ ਗਿਆ, ਇਹਦੀ ਇੰਪਲੀਮੈਂਟੇਸ਼ਨ ਕਿਸ ਹਿਸਾਬ ਨਾਲ ਤੁਸੀਂ ਦੇਖਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਦੀ ਇੰਪਲੀਮੈਂਟੇਸ਼ਨ ਪ੍ਰੋਪਰ ਤਰੀਕੇ ਨਾਲ ਹੋ ਸਕੇਗੀ ਤੇ ਜਿਹੜੀ ਵਾਇਲੈਂਸ ਦੀ ਅਸੀਂ ਗੱਲ ਕਰਦੇ ਹਾਂ ਦੁਨੀਆ ਭਰ ਦੇ ਵਿੱਚ ਨਜ਼ਰ ਆਉਂਦੀ ਹੈ, ਕੀ ਉਹਨੂੰ ਠੱਲ ਪੈ ਸਕੇਗੀ? ਦੇਖੋ, ਜਿਹੜੀ ਇੰਪਲੀਮੈਂਟੇਸ਼ਨ ਦੀ ਗੱਲ ਹੈ, ਅਕਸਰ ਲੋਕ ਮੈਨੂੰ ਕਹਿੰਦੇ ਨੇ, ਬਹੁਤ ਸਾਰੇ ਲੋਕ ਜਿਹਨਾਂ ਨੂੰ ਯੂਐਨ ਦਾ ਸਟਰਕਚਰ ਦਾ ਨਹੀਂ ਪਤਾ, ਉਹ ਕਹਿੰਦੇ ਦੇਖੋ ਜੀ ਯੂਐਨ ਨੇ ਡੈਕਲੇਰੇਸ਼ਨ ਕੀਤਾ, ਸਾਰਾ ਕੀਤਾ, ਪਰ ਫਲਾਣੇ ਥਾਂ ਇਹ ਹੋਇਆ ਨਹੀਂ। ਯੂਐਨ ਕਿਸੇ ਇੰਟਰਨੈਸ਼ਨਲ ਪੁਲਿਸ ਏਜੰਸੀ ਦਾ ਨਾਮ ਹੀ ਹੈ। ਯੂਨਾਈਟਿਡ ਨੇਸ਼ਨਜ਼ ਇੱਕ ਇੰਟਰਨੈਸ਼ਨਲ ਫੋਰਮ ਹੈ ਜਿੱਥੇ ਦੁਨੀਆ ਦੇ ਮੁਖਤਲਿਫ ਮੁਲਕ ਇਕੱਠੇ ਹੋ ਕੇ ਵਿਚਾਰ ਵਟਾਂਦਰਾ ਕਰਦੇ ਨੇ ਔਰ ਦੁਨੀਆ ਨੂੰ ਕਿਸ ਪਾਸੇ ਤੁਰਨਾ ਚਾਹੀਦਾ ਉਹਦੀ ਰਾਹ ਤੈਅ ਕਰਦੇ ਨੇ। ਅਸੀਂ ਪੋਜ਼ਿਟਿਵ ਹਾਂ ਕਿ ਜਿਹੜੀ ਮੈਂਬਰ ਸਟੇਟਸ ਨੇ ਉਸ ਪਲਾਨ ਆਫ ਐਕਸ਼ਨ ਨੂੰ ਇੰਪਲੀਮੈਂਟ ਕਰਨਗੀਆਂ ਔਰ ਅਸੀਂ ਜਿਹਨੂੰ ਸ਼ੁਰੂ 'ਚ ਕੰਸਲਟੇਸ਼ਨ ਪ੍ਰੋਸੈਸ ਸ਼ੁਰੂ ਕੀਤਾ ਸੀ ਔਰ ਇਹਨੂੰ ਮੁਖਤਲਿਫ ਕੰਟੀਨੈਂਟਸ ਕਰਨ ਦਾ ਮਕਸਦ ਇਹ ਸੀ ਕਿ ਇਸ ਤੋਂ ਪਹਿਲਾਂ ਕਿ ਅਸੀਂ ਇਹ ਪਲਾਨ ਆਫ ਐਕਸ਼ਨ ਬਣਾਈਏ ਔਰ ਸਮਝਿਆ ਜਾਏ ਕਿ ਯੂਐਨ ਦੀ ਇੱਕ ਐਡਵਾਈਜ਼ਰੀ ਬੋਰਡ ਦਾ ਬਣਿਆ ਪਲਾਨ ਆਫ ਐਕਸ਼ਨ ਹੈ, ਅਸੀਂ ਪਹਿਲਾਂ ਹੀ ਜਿਹੜੀਆਂ ਮੁਖਤਲਿਫ ਦੇਸ਼ਾਂ ਦੀਆਂ ਸਰਕਾਰਾਂ ਨੇ ਉਹਨਾਂ ਨੂੰ ਕੰਸਲਟ ਕਰੀਏ ਤਾਂ ਕਿ ਉਹ ਕੱਲ੍ਹ ਨੂੰ ਇਸ ਪਲਾਨ ਆਫ ਐਕਸ਼ਨ ਨੂੰ ਓਨ ਕਰਨ। ਸਾਨੂੰ ਉਮੀਦ ਹੈ ਕਿ ਜਿਹੜੀਆਂ ਮੈਂਬਰ ਸਟੇਟਸ ਨੇ ਯੂਨਾਈਟਿਡ ਨੇਸ਼ਨਜ਼ ਦੀਆਂ ਉਹ ਸਾਨੂੰ ਪੋਜ਼ਿਟਿਵ ਮੈਸੇਜ ਆਏ ਨੇ ਕਿ ਉਹ ਇਹਨਾਂ ਨੂੰ ਇੰਪਲੀਮੈਂਟ ਕਰਨਗੀਆਂ। ਬਾਕੀ ਦੁਨੀਆ 'ਚ ਵਾਇਲੈਂਸ ਦੀਆਂ ਬਹੁਤ ਸਾਰੀਆਂ ਵਜ੍ਹਾ ਨੇ। ਕਈ ਵਾਰੀ ਜਦੋਂ ਲੋਕ ਵਿਤਕਰਿਆਂ ਦਾ ਸ਼ਿਕਾਰ ਹੁੰਦੇ ਨੇ, ਜਦ ਡਿਸਕ੍ਰਿਮੀਨੇਸ਼ਨ ਦਾ ਸ਼ਿਕਾਰ ਹੁੰਦੇ ਨੇ, ਜਦ ਉਹਨਾਂ ਦੇ ਹੱਕ ਖੋਏ ਜਾਂਦੇ ਨੇ ਤੇ ਸਟੇਟ ਵਾਇਲੈਂਸ ਦੇ ਨਤੀਜੇ 'ਚ ਫਿਰ ਨਾਨ ਸਟੇਟ ਐਕਟਰਸ ਦਾ ਵਾਇਲੈਂਸ ਸਾਹਮਣੇ ਆਉਂਦਾ ਹੈ। ਦੋਵੇਂ ਕੰਡੈਮਨੇਬਲ ਨੇ ਔਰ ਇਹਦੇ ਵਿੱਚ ਜਿਹੜਾ ਹੈ ਉਹ ਧਰਮ ਬਹੁਤ ਅਹਿਮ ਰੋਲ ਕਰ ਸਕਦਾ ਹੈ ਲਈ। ਔਰ ਜਿਹੜੇ ਲੋਕ ਮਾਜ਼ੀ ਦੇ ਵਿੱਚ, ਮੈਂ ਹਮੇਸ਼ਾ ਇਹ ਕਹਿਣਾ ਕਿ ਦੁਨੀਆ 'ਚ ਅਮਨ ਉਦੋਂ ਹੀ ਆ ਸਕਦਾ ਹੈ ਕਿ ਜਿਨ੍ਹਾਂ ਲੋਕਾਂ ਦੇ ਹੱਕ ਖੋਏ ਗਏ ਨੇ, ਜਿਹੜੇ ਵਿਤਕਰਿਆਂ ਦਾ ਨਿਸ਼ਾਨਾ ਬਣੇ ਨੇ, ਜਿਨ੍ਹਾਂ ਕਲੂਕਾਰੇ ਭੁਗਤੇ ਨੇ, ਉਹਨਾਂ ਦੇ ਕੋਲੋਂ ਜਿਹੜੀਆਂ ਸਟੇਟਸ ਨੇ ਉਹ ਮਾਫੀ ਮੰਗਣ, ਉਹਨਾਂ ਦੇ ਗ੍ਰੀਵੈਂਸਿਸ ਨੂੰ ਰਿਜ਼ੋਲਵ ਕਰਨ, ਦੁਨੀਆ 'ਚ ਵਾਇਲੈਂਸ ਖੁਦ ਹੀ ਖਤਮ ਹੋ ਜਾਏ। ਜੀ ਬਿਲਕੁਲ ਡਾਕਟਰ ਚੀਮਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇਹ ਸਾਰੇ ਇਸ਼ੂ ਦੇ ਉੱਪਰ ਆਪਣਾ ਸਮਾਂ ਕੱਢ ਕੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ ਤੇ ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਧੰਨਵਾਦ ਬਹੁਤ ਬਹੁਤ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜਾ ਸਾਡਾ ਅੱਜ ਦਾ ਇਹ ਇੱਕ ਡਿਫਰੈਂਟ ਟੌਪਿਕ ਦੇ ਉੱਪਰ ਪ੍ਰੋਗਰਾਮ ਸੀਗਾ ਉਹ ਤੁਹਾਨੂੰ ਪਸੰਦ ਆਇਆ ਹੋਵੇਗਾ। ਯੂਨਾਈਟਿਡ ਨੇਸ਼ਨਜ਼ ਵੱਲੋਂ ਜਿਹੜਾ ਇਹ ਇੱਕ ਐਕਸ਼ਨ ਪਲਾਨ ਹੈਗਾ ਕਿ ਦੁਨੀਆ ਦੇ ਵਿੱਚ ਜਿਹੜੀ ਹਿੰਸਾ ਹੈਗੀ ਹੈ ਉਹਨੂੰ ਕਿਵੇਂ ਰੋਕਿਆ ਜਾ ਸਕਦਾ ਹੈ ਤੇ ਖਾਸ ਤੌਰ 'ਤੇ ਧਾਰਮਿਕ ਆਗੂਆਂ ਦਾ ਉਹਦੇ ਵਿੱਚ ਕੀ ਰੋਲ ਹੈ, ਉਹ ਕਿਵੇਂ ਰੋਲ ਅਦਾ ਕਰ ਸਕਦੇ ਨੇ। ਉਮੀਦ ਕਰਦੇ ਹਾਂ ਅੱਜ ਦੇ ਜਿਹੜਾ ਇਹ ਪ੍ਰੋਗਰਾਮ ਆ ਤੁਹਾਨੂੰ ਪਸੰਦ ਆਇਆ ਹੋਵੇਗਾ।
ਸੋ ਜਾਂਦੇ ਜਾਂਦੇ ਮੈਂ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਕਰਦਿਆਂ ਕਿ ਇਸ ਪਲੇਟਫਾਰਮ ਨੂੰ TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਸਾਨੂੰ ਡੋਨੇਟ ਕਰਨਾ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਭੇਜ ਸਕਦੇ ਹੋ। 3601 37th Avenue, Long Island City, New York 11101। ਇੱਕ ਵਾਰ ਮੈਂ ਵੈਬਸਾਈਟ ਦੁਬਾਰਾ ਰਿਪੀਟ ਕਰ ਦਿਆਂ, www.tv84.tv। ਸੋ ਵਿਊਅਰਸ, ਅੱਜ ਦਾ ਜਿਹੜਾ ਪ੍ਰੋਗਰਾਮ ਹੈਗਾ ਉਹ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ। ਕੱਲ੍ਹ ਨੂੰ ਦੁਬਾਰਾ ਕਿਸੇ ਹੋਰ ਇਸ਼ੂ ਦੇ ਉੱਪਰ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਵਾਂਗੇ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।